अस्सलाम वालेकुम जी दोस्तों, ਅਸੀਂ ਅੱਜ ਜਾ ਰਹੇ ਹਾਂ ਜੀ ਇਸਲਾਮਾਬਾਦ ਕ੍ਰਾਸ ਕਰਕੇ ਹਸਨ ਅਬਦਾਲ ਪੰਜਾ ਸਾਹਿਬ। ਸਾਡੇ ਨਾਲ ਸਾਡੇ ਦੋਸਤ ਅਮਰੀਕਾ ਤੋਂ ਆਏ ਹੋਏ ਜੋਗਾ ਸਿੰਘ ਚਹਿਲ ਸਾਹਿਬ ਤੇ ਉਹਨਾਂ ਦੇ ਬੇਟੇ ਬੇਟੀ ਤੇ ਇਹਨਾਂ ਦਾ ਬੇਟਾ ਜਿਹੜਾ ਨਾ ਜੀ ਉਹਦਾ ਨਾਮ ਵੀ ਦੱਸਦੇ ਨੇ ਤੁਹਾਨੂੰ, ਜਸਰਾਜ ਸਿੰਘ ਹੈ ਜੀ ਇਹਦਾ ਨਾਮ, ਤੇ ਬੜਾ ਹੀ ਸ਼ਰਾਰਤੀ ਹੈ ਮਾਸ਼ਾਅੱਲਾ। ਠੀਕ ਹੈ ਜੀ। ਇਹ ਕੁੜੀ ਬਹੁਤ ਚੰਗੀ ਆ, ਗੁਰਨੂਰ ਕੌਰ, ਇਹ ਘੱਟ ਸ਼ਰਾਰਤਾਂ ਕਰਦੀ, ਸਮਝਦਾਰ ਆ। ਤੇ ਸਾਡੇ ਨਾਲ ਜੁੜੇ ਰਹੋ ਜੀ। ਅੱਜ ਅਸੀਂ ਤੁਹਾਨੂੰ ਹਰ ਚੀਜ਼ ਦਿਖਾਣੀ ਆ, ਇਸਲਾਮਾਬਾਦ ਦੀ ਖੂਬਸੂਰਤੀ, ਉੱਥੋਂ ਦੇ ਨਜ਼ਾਰੇ ਤੇ ਹਸਨ ਅਬਦਾਲ ਪੰਜਾ ਸਾਹਿਬ ਦੇ ਦਰਸ਼ਨ, ਦਰਬਾਰ ਸਾਹਿਬ ਦੇ, ਉਹ ਸਾਰਾ ਕੁਝ ਦਿਖਾਵਾਂਗੇ। ਸਾਡੇ ਨਾਲ ਜੁੜੇ ਰਹੋ। ਹੁਣ ਜਾ ਰਹੇ ਹਾਂ ਜੀ M2 ਮੋਟਰਵੇ ਤੇ। ਇਹ ਜਾ ਰਿਹਾ ਇਸਲਾਮਾਬਾਦ ਦੀ ਸਾਈਡ। ਇੰਤਹਾਈ ਖੂਬਸੂਰਤ ਮਾਹੌਲ, ਪਹਾੜੀਆਂ, ਸਾਰਾ ਕੁਝ ਤੁਹਾਨੂੰ ਨਜ਼ਰ ਆਏਗਾ ਜੀ। ਕੱਲਰ ਕਹਾਰ ਦੀਆਂ ਪਹਾੜੀਆਂ ਤੋਂ ਚੜ੍ਹਾਈ ਦਾ ਸਿਲਸਿਲਾ ਸ਼ੁਰੂ ਹੋ ਗਿਆ ਆ। ਇੱਥੇ ਆ ਕੇ ਕਾਫੀ ਉਚਾਈ ਦਾ ਮਤਲਬ ਤੁਹਾਨੂੰ ਗੱਡੀ ਤੇ ਚੜ੍ਹਨਾ ਪੈਂਦਾ ਆ, ਕਿਉਂਕਿ ਇੱਥੇ ਥੋੜਾ ਥੋੜਾ ਕਰਕੇ ਘੁੰਮ ਕੇ ਹੌਲੀ ਹੌਲੀ ਪਹਾੜਾਂ ਦੇ ਆਲੇ ਦੁਆਲੇ ਜਿਹੜਾ ਚੜ੍ਹਾਈ ਜਿਹੜੀ ਆ ਉਹ ਚੜ੍ਹਨੀ ਪੈਂਦੀ ਆ। ਹਾਲੇ ਥੋੜੀ ਆ ਚੜਾਈ, ਹਾਲੇ ਤਾਂ ਸ਼ੁਰੂ ਹੋਈ ਆ, ਪਹਾੜਾਂ ਦੇ ਆਲੇ ਦੁਆਲੇ ਘੁੰਮਣਾ ਹਲੇ। ਸਭ ਤੋਂ ਜ਼ਿਆਦਾ ਟਾਈਮ ਇੱਥੇ ਲੱਗਾ ਸੀ, ਹਾਂਜੀ, ਕਿਉਂਕਿ ਸਾਰੇ ਪਹਾੜ ਕੱਟੇ ਸੀ ਨਾ, ਇਹਨਾਂ ਦੇ ਵਿੱਚੋਂ ਦੀ ਰਾਹ ਬਣਾਇਆ ਸੀ। ਕੱਟ ਕੇ ਹਾਂ, ਬਹੁਤ ਔਖਾ। ਪਹਾੜਾਂ ਦਾ ਖੂਬਸੂਰਤ ਸਿਲਸਿਲਾ ਜਾਰੀ ਹੈ ਜੀ। ਦੇਖਣ ਨੂੰ ਬੜੇ ਨਜ਼ਾਰੇ। ਆ ਸਾਈਡ ਤੇ ਟਰੈਕਟਰਾਂ ਦੇ ਟਾਇਰ ਲਗਾਏ ਹੋਏ ਆ ਤਾਂ ਕਿ ਕੋਈ ਖੁਦਾ ਨਾ ਖਾਸਤਾ ਗੱਡੀ ਬੇਕਾਬੂ ਹੋ ਜਾਵੇ ਤਾਂ ਉਹ ਫਿਰ ਇਹਨਾਂ ਨਾਲ ਲੱਗ ਜਾਂਦੀ ਆ। ਡਾਇਰੈਕਟ ਪਹਾੜਾਂ ਨਾਲ ਜਾਂ ਉਹ ਜਿਹੜਾ ਦੀਵਾਰਾਂ ਕੀਤੀਆਂ ਉਹਨਾਂ ਨਾਲ ਨਹੀਂ ਲੱਗਦੀ ਹੈਗੀ, ਕੁਛ ਬਚਤ ਹੋ ਜਾਂਦੀ ਆ। ਦੇਖੋ ਹੁਣ ਚੜ੍ਹਾਈ ਵੱਲ ਨੂੰ ਜਾ ਰਹੇ ਆ, ਕਾਫੀ ਟਾਈਮ ਲੱਗਦਾ ਇੱਥੇ। ਸਫ਼ਰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਆ, ਇਸੇ ਕਰਕੇ ਨਾ ਬਿਲਕੁਲ ਉਤਰਨ ਵਾਲੀਆਂ ਗੱਡੀਆਂ ਵੀ ਬੜੀ ਹੌਲੀ ਹੌਲੀ ਥੋੜੀ ਸਪੀਡ 'ਚ ਉਤਰਦੀਆਂ ਤਾਂ ਕਿ ਕਾਬੂ 'ਚ ਰਹਿਣ, ਤੇ ਚੜ੍ਹਨ ਵਾਲੀਆਂ ਨੇ ਤੇ ਵੈਸੇ ਵੀ ਨਾ ਵੀ ਉਹ ਆਪਣਾ ਕੋਸ਼ਿਸ਼ ਕਰਨ ਤਾਂ ਫੇਰ ਵੀ ਉਹਨਾਂ ਦਾ ਜ਼ੋਰ ਹੀ ਲੱਗਣਾ, ਕਿਉਂਕਿ ਉਨੀ ਕੀ ਸਪੀਡ ਨਾਲ ਉਹਨਾਂ ਨੇ ਚੜ੍ਹਨਾ ਆ। ਜਿਹੜੀ ਚੜ੍ਹਾਈ ਇਹਨੂੰ ਕਾਫੀ ਜ਼ਿਆਦਾ ਆ। ਕਾਂ ਦੀ ਤਾਂ ਨਿਕਲ ਗਈ ਜਾਨ। ਇਹ ਸਫ਼ਰ ਥੋੜਾ ਜਿਹਾ ਲੇਕਿਨ ਟਾਈਮ ਲੱਗਦਾ। ਹਾਂਜੀ। ਹੁਣ ਉਹ ਜਿਹੜਾ ਨਾ ਸਾਹਮਣੇ ਉਹ ਦੋ ਜਿਹੜੇ ਖੜੇ ਉਹ ਪੋਲ ਜੇ, ਗੱਡੀ ਅਗਰ ਕਈ ਵਾਰੀ ਬ੍ਰੇਕ ਫੇਲ ਹੋ ਜਾਂਦੀ ਫਿਰ ਉਹ ਸਿੱਧੀ ਚੜਾ ਦਿੰਦੇ ਆ। ਹਾਂ, ਜਿਹੜਾ ਬੰਦਾ ਪਹਿਲੀ ਦਫਾ ਇਸ ਏਰੀਏ ਵਿੱਚ ਆਉਂਦਾ ਆ, ਇਹ ਲੰਘਦਿਆਂ ਹੋਇਆ ਉਹਦੀ ਨਿਗਾਹ ਸੱਜੇ ਖੱਬੇ ਇਸ ਤਰ੍ਹਾਂ ਜਾਂਦੀ ਆ ਕਿ ਕੋਈ ਨਜ਼ਾਰਾ, ਕੋਈ ਸੀਨ ਮਿਸ ਨਹੀਂ ਕਰਦਾ ਹੈਗਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪਾਕਿਸਤਾਨ ਦੇ ਦੂਸਰੇ ਇਲਾਕਿਆਂ 'ਚ ਹੈਗੀਆਂ, ਲੇਕਿਨ ਇਸ ਤਰ੍ਹਾਂ ਦਾ ਸਿਲਸਿਲਾ ਬਹੁਤ ਘੱਟ ਦੇਖਣ ਨੂੰ ਮਿਲਦਾ। ਦੇਖੋ ਜੀ ਆ ਵਾਈਡ ਐਂਗਲ ਵਿਊ, ਕੀ ਬਾਤ ਆ, ਕੀ ਨਜ਼ਾਰੇ ਆ। ਪਾਕਿਸਤਾਨ 'ਚ ਖੂਬਸੂਰਤੀ ਬਹੁਤ ਆ ਜੀ, ਐਕਸਪਲੋਰ ਕਰਨ ਦੀ ਬਸ ਜ਼ਰੂਰਤ ਹੈ। ਹਾਂਜੀ, ਬੇਰੇ ਜਦੋਂ ਇਸਲਾਮਾਬਾਦ ਨੂੰ ਜਾਣਾ, ਕਲਰ ਘਾਟ ਤੋਂ ਪਹਿਲੇ ਬੇਰਾ ਇੰਟਰਚੇਂਜ ਜਾਂਦਾ ਜੀ। ਉੱਥੋਂ ਉਤਰ ਕੇ ਤੁਸੀਂ ਖਿਓੜਾ ਨਮਕ ਦੀ ਦੁਕਾਨ ਆ, ਉੱਥੇ ਵਿਜ਼ਿਟ ਕਰੋ। ਉੱਥੇ ਅੰਦਰ ਨਮਕ ਦੀ ਹਰ ਚੀਜ਼, ਪਿੰਕ ਨਮਕ ਦੇਖਣ ਨੂੰ ਮਿਲੇਗਾ ਤੁਹਾਨੂੰ। ਹਾਂ, ਉਹ ਵੀ ਬਹੁਤ ਵਧੀਆ ਚੀਜ਼ਾਂ। ਹਾਂਜੀ, ਉੱਥੇ ਸੈਰ ਕਰਨ ਲਈ ਬਹੁਤ ਅੱਛੀ ਜਗ੍ਹਾ, ਰੂਮ ਬਣੇ ਨੇ ਜਿਹੜੇ ਸਾਂਸ ਵੀ ਆਪਾਂ ਕਰ ਸਕਦੇ। ਹਾਂਜੀ, ਕਰ ਸਕਦੇ ਹੋ। ਤੇ ਦੂਸਰਾ ਇਹ ਆ ਕਿ ਉੱਥੇ ਜਿਹੜੇ ਸਾਂਸ ਦੇ ਪ੍ਰੋਬਲਮ ਆ, ਜਿਹਨੂੰ ਸਾਹ ਦੀ ਬਿਮਾਰੀ ਆ, ਸਾਹ ਦਾ ਮਸਲਾ, ਹਾਂਜੀ ਸਾਹ ਦਾ ਮਸਲਾ, ਉਹ ਉੱਥੇ ਰਾਤ ਗੁਜ਼ਾਰਦੇ ਨੇ ਉਸ ਰੂਮ ਦੇ ਅੰਦਰ। ਪਹਾੜੀ ਇੱਕ ਕਿਸਮ ਦਾ ਉੱਥੇ ਸ਼ਿਫਾ ਵੀ ਹੈ। ਹਾਂਜੀ, ਡਾਕਟਰ ਕਹਿੰਦੇ ਨੇ ਉੱਥੇ ਤੁਸੀਂ 1-2 ਦਿਨ ਦਾ ਸਟੇ ਕਰੋ, ਉਹਦੇ ਤੋਂ ਤੁਹਾਡਾ ਸਾਹ ਠੀਕ ਹੋ ਸਕਦਾ। ਇਹੋ ਜਿਹੀਆਂ ਚੀਜ਼ਾਂ ਉੱਥੇ ਬਹੁਤ ਪਿਆਰੀ ਆ। ਫਿਰ ਸੈਫਲ ਔਰ ਝੀਲ ਦਾ ਕਲਰ ਘਾਟ ਉਤਰ ਕੇ ਤੁਸੀਂ ਦੇਖ ਸਕਦੇ ਹੋ। ਹਾਂ, ਉਹ ਵੀ ਸੋਹਣੀ ਚੀਜ਼ ਹੈ, ਦੇਖਣ ਵਾਲੀ ਹੈ। ਰਿਜ਼ੋਰਟ ਬੜੇ ਪਿਆਰੇ ਬਣੇ ਆ। ਹਾਂਜੀ, ਤੇ ਇਹ ਆਫਿਸ ਸਾਹਿਬ ਕਲਰ ਕਹਾਰ ਜਿਹੜਾ ਇੱਥੇ ਜਦੋਂ ਸ਼ੁਰੂ 'ਚ ਬਣਿਆ ਸੀ, ਤੇ ਇੱਥੇ ਕਾਫੀ ਲੋਕਾਂ ਦੀਆਂ ਗੱਡੀਆਂ ਵੀ ਡਿੱਗੀਆਂ ਸੀ। ਉਹ ਸਿਰਫ ਚਲਾਣ ਦੇ ਵਿੱਚ ਉਹਨਾਂ ਨੂੰ ਨਹੀਂ ਸੀ ਵੰਡ ਹੈਗੀ ਵੀ ਪਹਾੜੀ ਇਲਾਕੇ ਤੋਂ ਆਪਾਂ ਉਤਰਨਾ ਕਿਹੜੇ ਗੇਅਰਾਂ 'ਚ, ਕੀ ਹਿਸਾਬ ਆ। ਸਪੀਡ ਨਾਲ ਉਤਰਦੇ ਸੀ, ਕੋਈ ਲੋਕ ਸ਼ੋਹੀਪਨ ਵੀ ਕਰਦੇ ਸੀ, ਤੇ ਕੋਈ ਦੂਸਰਾ ਇਹ ਕਿ ਕੋਈ ਤੇਲ ਬਚਾਉਣ ਦੀ ਜਾਂ ਨਵਾਂ ਗੱਡੀ ਬੰਦ ਕਰ ਦਿੰਦੇ ਸੀ, ਉਹ ਗੱਡੀ ਬ੍ਰੇਕ ਨਹੀਂ ਸੀ ਲੱਗਦੀ। ਇੱਥੇ ਵੀ ਹਾਦਸੇ ਦਾ ਸਬਬ ਬਣਿਆ। ਇਹ ਕਾਫੀਆਂ ਚੀਜ਼ਾਂ ਦੀ ਹੁਣ ਆਸਤਾ ਅਵੇਅਰਨੈਸ ਆ ਗਈ ਲੋਕਾਂ ਨੂੰ। ਹਾਂ, ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਉਤਰਾਈ ਤੇ ਗੱਡੀ ਜਿਹੜੀ ਉਹਦਾ ਇੰਜਨ ਨਹੀਂ ਬੰਦ ਕਰਨਾ ਚਾਹੀਦਾ, ਖਾਸ ਕਰ ਜਿਹੜੀ ਪਾਵਰ ਗੱਡੀ ਆ। ਹਾਂਜੀ, ਛੋਟੇ ਗੇਅਰ 'ਚ ਥੱਲੇ ਆ, ਉਹ ਤੁਸੀਂ ਸਲੋ ਸਪੀਡ 'ਚ। ਹੁਣ ਤਾਂ ਇਹਨਾਂ ਨੇ ਉਹ ਬਿਲਕੁਲ ਸਿਸਟਮ ਕਰ ਦਿੱਤਾ ਕਿ ਗੱਡੀਆਂ ਇਕੱਠੀਆਂ ਕਰਕੇ ਵੱਡੀਆਂ ਹੁਣ ਬੜੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਜੀ, ਡੈਵੋ ਸ਼ੈਵੋ ਜਿੰਨੀਆਂ ਵੀ ਆਉਂਦੀਆਂ ਨੇ, ਇਹ ਮੋਟਰਵੇ ਪੁਲਿਸ ਰੋਕ ਕੇ ਕਾਰਵਾਂ ਦੀ ਸ਼ਕਲ 'ਚ ਲੈ ਕੇ ਆਉਂਦੀ ਥੱਲੇ।
ਮੋਰੇ ਆਪਣਾ ਲੀਡ ਕਰਦੇ ਲੀਡ ਕਰਦੇ ਨੇ, ਇੱਕ ਮਖਸੂਸ ਜਿਹੜੀ ਸਪੀਡ ਉਹਦੇ ਵਿੱਚ ਆਉਂਦੇ ਆ। ਤੇ ਅਗਰ ਕੋਈ ਜਲਦਬਾਜ਼ੀ ਕਰੇ ਤਾਂ ਚਲਾਨ ਕਰਦੇ ਟਾਈਮ ਦਿੰਦੇ ਆ, ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਉਤਰਨਾ ਹੈ ਥੱਲੇ, ਜਿਹੜਾ ਪਹਿਲੇ ਉਤਰੇਗਾ ਉਹਦਾ ਚਲਾਨ ਕਰ ਦਿੰਦੇ ਨੇ। ਸਾਡੇ ਮਹਿਮਾਨ ਜੀ ਬੜੇ ਆਪਣਾ ਖੁਸ਼ ਹੋ ਰਹੇ ਆ ਇਸ ਤਰ੍ਹਾਂ ਦੇ ਨਜ਼ਾਰੇ ਦੇਖ ਕੇ। ਪਾਕਿਸਤਾਨ ਦੇ ਬਾਰੇ ਚੂੰਕਿ ਦੱਸਿਆ ਹੋਰ ਜਾਂਦਾ ਆ, ਦੇਖਣ 'ਚ ਹੋਰ ਮਿਲਦਾ ਆ, ਤੇ ਇਹ ਚੀਜ਼ਾਂ ਜਿਹੜੀਆਂ ਅੱਜ ਦੇਖ ਕੇ ਬਹੁਤ ਖੁਸ਼ ਹੋ ਰਹੇ ਆ, ਕਿਉਂਕਿ ਇਹ ਚੀਜ਼ਾਂ ਹੈ ਹੀ ਖੂਬਸੂਰਤੀ ਦੇ ਲਿਹਾਜ਼ ਨਾਲ ਇੱਕ ਬਹੁਤ ਅਟਰੈਕਟ ਕਰਦੀਆਂ ਬੰਦੇ ਨੂੰ। ਤੇ ਆ ਜਿਹੜਾ ਸਫ਼ਰ ਆ ਜੀ ਇਸਲਾਮਾਬਾਦ ਨੂੰ ਜਾਣਾ, ਉਸ ਤੋਂ ਅੱਗੇ ਆਪਾਂ ਫਿਰ ਹਸਨ ਅਬਦਾਲ ਪੰਜਾ ਸਾਹਿਬ ਜਾਣਾ ਸੰਗਤ ਨੂੰ ਲੈ ਕੇ, ਤੇ ਵਾਪਸੀ ਫਿਰ ਆਪਾਂ ਜਿਹੜਾ ਸਟੇ ਹੈ ਨਾ ਜੀ ਉਹ ਇਸਲਾਮਾਬਾਦ ਕਰਾਂਗੇ। ਇਸਲਾਮਾਬਾਦ 'ਚ ਇਹਨਾਂ ਨੂੰ ਫੈਸਲ ਮਸਜਿਦ ਉਹਦਾ ਵਿਜ਼ਿਟ ਵੀ ਕਰਵਾਉਣਾ ਆ, ਕਿਉਂਕਿ ਗੁਰਦੁਆਰਿਆਂ ਦੇ ਵਿਜ਼ਿਟ ਤਾਂ ਇਹਨਾਂ ਨੇ ਤਕਰੀਬਨ ਆਲਮੋਸਟ ਕਰ ਹੀ ਲਏ ਆ ਨਾ ਜੀ। ਤੇ ਇਹ ਆਪਣਾ ਫੈਸਲ ਮਸਜਿਦ ਜਿਹੜੀ ਆ ਉਹ ਵੀ ਇਸਲਾਮਾਬਾਦ 'ਚ ਇੱਕ ਖੂਬਸੂਰਤੀ ਦਾ ਸ਼ਾਹਕਾਰ ਆ, ਜਿਸ ਦੇ ਵਿੱਚ ਕੋਈ ਵੀ ਪਿੱਲਰ ਨਹੀਂ, ਹਾਫਿਜ਼ ਸਾਹਿਬ ਪਿੱਲਰ ਨਹੀਂ ਬਣਿਆ ਕੋਈ ਵੀ, ਕੋਈ ਨਹੀਂ ਬਣਿਆ ਜੀ, ਇਹ ਪਿੱਲਰ ਤੋਂ ਬਗੈਰ ਹੀ ਹੈ। ਹਾਂਜੀ। ਕਿੰਨੀ ਦਫਾ ਤੁਸੀਂ ਦੇਖ ਲਈ ਆ? ਮੈਂ ਕਾਫੀ ਦਫਾ 10-15 ਦਫਾ ਜਾ ਚੁੱਕਿਆ, 10-15 ਵਾਰੀ ਦੇਖ ਲਈ ਆ। ਤੇ ਜਨਰਲ ਜ਼ਿਆਉਲ ਹਕ ਸਾਹਿਬ ਦੀ ਕਬਰ ਵੀ ਜਿਹੜੀ ਉਹ ਨਾਲ ਹੀ ਆ, ਤੇ ਅਸੀਂ ਕੋਸ਼ਿਸ਼ ਕਰਾਂਗੇ ਅਗਰ ਟਾਈਮ ਮਿਲਿਆ ਤੇ ਉੱਥੇ ਵੀ ਜਾਵਾਂਗੇ। ਲੇਕਿਨ ਬਾਹਰ ਨਿਕਲ ਕੇ ਗਰਮੀ ਬਹੁਤ ਜ਼ਿਆਦਾ ਲੱਗਦੀ ਆ, ਇੱਥੇ ਗੱਡੀ ਵਿੱਚ ਤਾਂ ਕੋਈ ਐਡਾ ਪਤਾ ਨਹੀਂ ਲੱਗਦਾ। ਤੇ ਇਹ ਖੂਬਸੂਰਤ ਸਫ਼ਰ ਦਾ ਸਿਲਸਿਲਾ ਜਾਰੀ ਆ ਜੀ, ਜਿਹੜਾ ਇਸਲਾਮਾਬਾਦ ਦੀ ਤਰਫ ਨੂੰ ਜਾਂਦਾ ਆ। ਇਹ ਜਿਹੜਾ ਜੀ ਆਪਣਾ ਦੱਸਦੇ ਜਾਂਦੇ ਆ ਕਿ ਕੱਲਰ ਕਹਾਰ ਦੀਆਂ ਪਹਾੜੀਆਂ ਹੈ ਨਾ ਜੀ, ਇੱਥੇ ਜਦੋਂ ਇਹ ਬਣਾਈਆਂ ਸੀ ਪਹਾੜੀਆਂ ਕੱਟ ਕੇ ਇਹ ਬਣਾਇਆ ਗਿਆ ਸੀ। ਕਾਫੀ ਜ਼ਿਆਦਾ ਕਟਾਈ ਕਰਨ ਤੋਂ ਬਾਅਦ ਇਹ ਜਿਹੜੀ ਸੜਕ ਇਹਦੇ ਵਿੱਚੋਂ ਕੱਢੀ ਸੀ, ਕਿਉਂਕਿ ਯਕਦਮ ਮਤਲਬ ਚੜਾਈ ਆ ਜਾਂਦੀ ਆ, ਫਿਰ ਇਹਦੇ ਫੇਰ ਦਿੱਤੇ ਸੀਗੇ। ਸਿੱਧੀ ਚੜਾਈ ਚੜ੍ਹਨੀ ਤਾਂ ਫਿਰ ਐਵੇਂ ਤਕੜੇ ਦੀ ਤਰ੍ਹਾਂ ਔਖਾ ਹੋ ਜਾਂਦਾ ਨਾ ਜੀ। ਲੇਕਿਨ ਇਹ ਆ ਕਿ ਕਟਾਈ ਕਰਕੇ ਫਿਰ ਗੇੜ ਦੇ ਕੇ ਚੱਕਰਾਂ ਦੇ ਵਿੱਚ ਇਹਨੂੰ ਪਹਾੜਾਂ ਦੇ ਆਲੇ ਦੁਆਲੇ ਘੁਮਾ ਕੇ ਇਹ ਸਿਲਸਿਲਾ ਜਿਹੜਾ ਸ਼ੁਰੂ ਕੀਤਾ। ਤੇ ਇਸ ਕਰਕੇ ਫਿਰ ਜਦੋਂ ਇੱਥੇ ਕੰਮ ਕਰਦੇ ਸੀ ਤੇ ਬਹੁਤ ਸਾਰੇ ਜਿਹੜੇ ਮਜ਼ਦੂਰ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਸੀ, ਅੱਲਾ ਨੂੰ ਪਿਆਰੇ ਹੋ ਗਏ ਸੀ, ਉਹਨਾਂ ਦੀ ਜਾਨ ਜਾਂਦੀ ਲੱਗੀ ਸੀ। ਜਿਹੜਾ ਇੰਟਰਨੈਸ਼ਨਲ ਇਸਲਾਮਾਬਾਦ ਦਾ 에ਅਰਪੋਰਟ ਆ ਜੀ, ਅੱਗੇ ਤੁਹਾਨੂੰ ਪਿੰਡੀ ਜਾਣਾ ਪੈਂਦਾ ਸੀ ਸ਼ਹਿਰ 'ਚ, ਉੱਤੇ ਕਾਫੀ ਪਰੇਸ਼ਾਨੀ ਬਣਦੀ ਸੀ ਬੰਦਿਆਂ ਨੂੰ। ਹੁਣ ਇਹ ਗਵਰਨਮੈਂਟ ਨੇ ਬਣਾਤਾ ਚੱਕਰੀ ਤੋਂ ਡਾਇਰੈਕਟ ਇੰਟਰਚੇਂਜ ਦੇ ਦਿੱਤਾ 에ਅਰਪੋਰਟ ਦਾ, ਇੰਟਰਨੈਸ਼ਨਲ 에ਅਰਪੋਰਟ। ਤੁਸੀਂ ਫਲਾਈਟ ਵੀ ਲੈ ਕੇ ਆ ਸਕਦੇ ਹੋ। ਹਾਂਜੀ, ਸੌਖਾ ਹੋ ਗਿਆ, ਟਾਈਮ ਦੀ ਵੀ ਬਚਤ ਹੋ ਗਈ, ਤੁਸੀਂ ਲਾਹੌਰੋਂ ਫਲਾਈਟ ਵੀ ਲੈ ਕੇ ਆ ਸਕਦੇ ਹੋ ਸਾਰੀ। ਕੀ ਬਾਤ। ਲਓ ਜੀ ਇੱਥੇ ਪਹੁੰਚ ਕੇ ਭੇਰਾ ਇੰਟਰਚੇਂਜ ਤੇ ਹਾਫਿਜ਼ ਸਾਹਿਬ ਵੀ ਖੜੇ ਆ, ਤੇ ਗਾਣੇ ਬੰਦ ਕਰ ਦਿਓ ਜੀ, ਕਾਪੀਰਾਈਟ ਆ ਜਾਣਾ। ਇੱਥੇ ਬੱਚਿਆਂ ਨੂੰ ਥੋੜਾ ਜਿਹਾ ਐਂਟਰਟੇਨ ਕਰਵਾਉਣਾ ਸੀ, ਮੈਕਡੋਨਲਡ ਗਏ ਆ। ਮੈਂ ਪਾਕਿਸਤਾਨ ਦਾ ਵੀ ਟੇਸਟ ਕਰਕੇ ਦੇਖ ਲੈਣ। ਤੇ ਇਹ ਜਨਾਬੇ ਵਾਲੀ ਮੁਖਤਲਿਫ ਕਿਸਮ ਦੇ ਆਊਟਲੈਟਸ ਬਣੇ ਨੇ ਇੱਥੇ। ਟਾਈਮ ਹੈਗਾ ਹਾਲੇ ਤਕਰੀਬਨ 9:30 ਦਾ, ਤੇ ਰਸ਼ ਵੇਖ ਲਓ ਕਿੰਨਾ ਪੈ ਗਿਆ। ਇਹ ਪਾਕਿਸਤਾਨ ਦੀ ਖੂਬਸੂਰਤੀ ਹੈ ਜੀ। ਲਓ ਜੀ ਡੋਨਟਸ ਵੀ ਖਾ ਰਹੇ ਨੇ। ਕਿੱਦਾਂ ਵੀ ਤੂੰ ਕੀ ਲੈ ਕੇ ਆਇਆ? Boston cream donut. ਹਾਂ ਤੂੰ ਬਈ? Vanilla sprinkle. ਹਾਂ ਅੱਛਾ। ਕੈਸਾ ਲੱਗਾ ਦੇਖ ਕੇ ਤੁਹਾਨੂੰ ਇੰਟਰਚੇਂਜ? ਸਰਵਿਸ ਪਲਾਜ਼ਾ ਸਰਵਿਸ ਪਲਾਜ਼ਾ ਬਹੁਤ ਵਧੀਆ ਬਣਿਆ, ਇਦਾਂ ਲੱਗਦਾ ਜਿੱਦਾਂ ਆਪਾਂ ਵਾਪਸ ਅਮਰੀਕਾ ਚ ਆ ਗਏ ਹਾਂ। ਅੱਛਾ, ਅਮਰੀਕਾ ਦਾ ਟੱਚ ਆ। ਇਦਾਂ ਡੰਕਨ ਡੋਨਟਸ, KFC, ਮੈਕਡੋਨਲਡਸ, ਹਾਰਡੀਜ਼, ਇਦਾਂ ਸਾਰਾ ਕੁਝ ਜੋ ਵੀ ਅਮਰੀਕਾ ਚ ਹੁੰਦਾ ਨਾ, ਇੱਥੇ ਆ। ਇਟਸ ਵੈਰੀ ਗੁੱਡ ਡੋਨਟ, ਅਮੇਜ਼ਿੰਗ। ਪੂਰਾ ਭੁਲੇਖਾ ਪੈਂਦਾ ਅਮਰੀਕਾ ਦਾ, ਪੂਰਾ ਅਮਰੀਕਾ ਦਾ ਭੁਲੇਖਾ ਪੈਂਦਾ ਹੈ ਵੀ ਉੱਥੇ ਆ ਵੜੇ ਆ। ਹਾਂਜੀ, ਸਾਨੂੰ ਵੀ ਲੱਗਦਾ ਜੀ ਕਿਤੇ ਕਿਤੇ ਇਦਾਂ। ਸਰਵਿਸ ਪਲਾਜ਼ਾ ਹਾਂਜੀ, ਹਰੇਕ ਇੱਥੇ ਸੁੱਖ ਸਹੂਲਤ ਆ ਹਰੇਕ ਤਰ੍ਹਾਂ ਦੀ। ਕੀ ਬਾਤ ਹੈ ਜੀ। ਚਲੋ ਮੋਟਰਵੇ ਤੇ ਜਦੋਂ ਵੀ ਆਓ ਸੀ ਮਾਰਟ ਦੀ ਚਾਹ ਜ਼ਰੂਰ ਪੀਓ, ਕਿਉਂਕਿ ਇਹਦਾ ਆਪਣਾ ਹੀ ਟੇਸਟ ਆ, ਆਪਣਾ ਹੀ ਸਵਾਦ ਆ। ਤੇ ਅੱਜ ਹੁਣ ਇਸੇ ਕਰਕੇ ਇੱਥੇ ਰੁਕੇ ਆ। ਸਰਦਾਰ ਜੋਗਾ ਸਿੰਘ ਵੀ ਨਾਲ ਹੀ ਆ, ਚਾਹ ਪੀਨੇ ਆ ਜੀ। 3 ਕਰ ਦਿਓ, 3। ਇੱਕ ਸ਼ੂਗਰ ਫ੍ਰੀ। ਹਾਂ ਚਲੋ ਥੋੜੀ ਪਾ ਲਾਂਗੇ, ਬਿਲਕੁਲ ਵੀ ਫਿੱਕੀ ਪੀਣੀ ਔਖੀ ਆ। ਕਿੱਧਰ ਗਏ ਜੋਗਾ ਸਿੰਘ ਜੀ? ਹਾਂਜੀ, ਕਹਿੰਦੇ ਇੱਥੇ ਆ ਕੇ ਅਮਰੀਕਾ ਦਾ ਲੱਗਦਾ ਟੱਚ ਸਾਨੂੰ। ਅਮਰੀਕਾ ਦਾ ਪੂਰਾ ਭੁਲੇਖਾ ਪਿਆ, ਪੂਰਾ ਭੁਲੇਖਾ ਪੈਂਦੇ। ਲਓ ਜੀ ਇਸਲਾਮਾਬਾਦ ਪਹੁੰਚ ਗਏ। ਹੁਣ ਇੱਥੋਂ ਤੁਸੀਂ ਦੇਖੋਗੇ ਕਿ ਅੱਗੇ ਇਹ ਪੰਜਾਬ ਆ, ਪੰਜਾਬ ਤੋਂ ਖਤਮ ਹੋ ਜਾਣਾ, ਫਿਰ ਅੱਗੇ ਇਸਲਾਮਾਬਾਦ ਜਿਹੜਾ ਫੈਡਰਲ ਉਹ ਸ਼ੁਰੂ ਹੋ ਜਾਣਾ ਜੀ। ਕਿਉਂਕਿ ਪਿੰਡੀ ਔਰ ਇਸਲਾਮਾਬਾਦ ਜੁੜਵਾਂ ਸ਼ਹਿਰ ਆ, ਔਰ ਇਹ ਦੋਨੋਂ ਹੀ ਬਿਲਕੁਲ ਨਾਲ ਨਾਲ ਆ। ਇੱਕ ਸਾਈਡ ਤੇ ਪੰਜਾਬ ਤੇ ਦੂਸਰੀ ਸਾਈਡ ਤੇ ਵਫਾਕ। ਇੰਤਹਾਈ ਖੂਬਸੂਰਤ ਪਾਕਿਸਤਾਨ ਦਾ ਸ਼ਹਿਰ ਆ ਜੀ ਇਸਲਾਮਾਬਾਦ।
ਜਿੰਨੇ ਵੀ ਲੋਕ ਇੱਥੇ ਆਉਂਦੇ ਉਹ ਫਿਰ ਇਹਨੂੰ ਤਸ਼ਬੀਹ ਦਿੰਦੇ ਆ ਚੜ੍ਹਦੇ ਪੰਜਾਬ ਵਾਲੇ ਕਿ ਇਹ ਚੰਡੀਗੜ੍ਹ ਵਰਗਾ ਹੀ ਆ। ਚੰਡੀਗੜ੍ਹ ਤੇ ਇਸਲਾਮਾਬਾਦ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ। ਬਾਬਿਓ ਵੈਲਕਮ ਟੂ ਇਸਲਾਮਾਬਾਦ ਪਸ਼ਾਵਰ ਮੋਟਰਵੇ। ਇੱਥੋਂ ਹੁਣ ਆਪਾਂ ਜਾਣਾ ਹੈ ਹਸਨ ਅਬਦਾਲ ਤੇ ਲਾਈਨ ਵੇਖ ਲਓ ਕਿੱਡੀ ਲੰਬੀ ਲੱਗੀ ਆ। ਹਸਨ ਅਬਦਾਲ ਪੰਜਾ ਸਾਹਿਬ ਦਰਬਾਰ ਸਾਹਿਬ ਜਾ ਕੇ ਇਹਨਾਂ ਨੇ ਦਰਸ਼ਨ ਕਰਨੇ ਆ ਜੀ, ਸਾਡੇ ਨਾਲ ਆਏ ਹੋਏ ਮਹਿਮਾਨਾਂ ਨੇ। ਉਸ ਤੋਂ ਬਾਅਦ ਅਸੀਂ ਵਾਪਸੀ ਇਸਲਾਮਾਬਾਦ ਕਰਨੀ ਹੈ ਜੀ। ਉਸ ਤੋਂ ਅਗਲੇ ਦਿਨ ਇਹਨਾਂ ਨੇ ਫਿਰ ਵਾਘੇ ਤੋਂ ਵਾਪਸ ਆਪਣੇ ਪਿੰਡ ਪਰਤ ਜਾਣਾ ਹੈ ਜੀ, ਚੜ੍ਹਦੇ ਪੰਜਾਬ। ਇੱਕ ਹਸੀਨ ਯਾਦਾਂ ਦੀ ਗਠੜੀ ਲੈ ਕੇ ਇਸ ਮੁਲਕ ਦੇ ਵਿੱਚੋਂ, ਪੰਜਾਬ ਦੇ ਵਿੱਚੋਂ। ਪੰਜਾ ਸਾਹਿਬ ਦਰਬਾਰ ਸਾਹਿਬ ਅਸੀਂ ਪਹੁੰਚ ਚੱਲੇ ਹਾਂ ਜੀ, ਬਿਲਕੁਲ ਉਸੇ ਬਾਜ਼ਾਰ ਦੇ ਵਿੱਚ ਆ। ਅੱਗੇ ਫਿਰ ਪਾਰਕਿੰਗ ਲਾ ਕੇ ਤੁਹਾਨੂੰ ਅੰਦਰ ਦੇ ਵੀ ਦਰਸ਼ਨ ਕਰਾਵਾਂਗੇ। ਤੇ ਬਹੁਤ ਵਧੀਆ ਏਰੀਆ ਜੀ, ਇਹ ਵੀ ਵਿਜ਼ਿਟ ਕਰਿਆ ਕਰੋ ਜਦੋਂ ਆਨੇ ਹੁੰਨੇ ਆ ਚੜ੍ਹਦੇ ਪੰਜਾਬ ਤੋਂ ਲੈਂਦੇ। ਤੇ ਇਹ ਦਰਬਾਰ ਸਾਹਿਬ ਜਿਹੜਾ ਨਾ ਪੰਜਾ ਸਾਹਿਬ ਲਾਜ਼ਮੀ ਵਿਜ਼ਿਟ ਕਰਿਆ ਕਰੋ। ਪੰਜਾ ਸਾਹਿਬ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਗੱਡੀਆਂ ਪਾਰਕ ਕਰਦੀਆਂ ਉੱਥੇ ਇੱਕ ਇਸ ਤਰ੍ਹਾਂ ਤਲਾਬ ਬਣਾਇਆ ਹੋਇਆ ਜਿਸ ਵਿੱਚ ਬੱਚੇ ਤਾਰੀਆਂ ਲਾ ਰਹੇ ਆ, ਨਹਾ ਰਹੇ ਆ, ਪੂਰੀਆਂ ਮੌਜਾਂ ਮਾਰ ਰਹੇ ਆ ਜੀ। ਜਿਹੜਾ ਅੰਦਰਲੀ ਸਾਈਡ ਤੇ ਪਾਣੀ ਵਾਲਾ ਹੈਗਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ, ਜਿਹਦੇ ਵਿੱਚ ਬਹੁਤ ਸਾਰੀਆਂ ਮਛਲੀਆਂ ਵੀ ਫਿਰਦੀਆਂ ਆ ਤੇ ਇਸ਼ਨਾਨ ਕਰਨ ਵਾਲੇ ਉੱਥੇ ਇਸ਼ਨਾਨ ਵੀ ਕਰਦੇ ਆ। ਲੈ ਵੀ ਦੋਸਤੋ, ਸ੍ਰੀ ਪੰਜਾ ਸਾਹਿਬ ਦਰਬਾਰ ਸਾਹਿਬ ਪਹੁੰਚ ਗਏ ਆ ਜੀ, ਦਰਸ਼ਨ ਕਰ ਲਓ। ਇਹ ਤੁਹਾਨੂੰ ਮਛਲੀਆਂ ਵੀ ਨਜ਼ਰ ਆ ਰਹੀਆਂ ਹੋਣੀਆਂ, ਤੁਹਾਨੂੰ ਇਸ ਤਰ੍ਹਾਂ ਜ਼ੂਮ ਕਰਕੇ ਦਿਖਾ ਦਿੰਦੇ ਆ। ਆਹ ਵੇਖੋ ਕਿਆ ਨਜ਼ਾਰਾ, ਪਾਣੀ ਬਹੁਤ ਠੰਡਾ, ਪਾਣੀ ਬਹੁਤ ਠੰਡਾ ਇੱਥੋਂ। ਇਹ ਹੁਣ ਬੱਚੇ ਵੀ ਇੱਥੇ ਕੇ ਇਸ਼ਨਾਨ ਕਰਦੇ ਸੀ, ਉਹ ਅੱਗੇ ਵੀ ਬੈਠੇ ਆ। ਬਹੁਤ ਪਿਆਰਾ ਮੰਜ਼ਰ ਆ ਰਿਹਾ ਹੈ ਜੀ। ਜਿਹੜੇ ਆਏ ਉਹਨਾਂ ਨੂੰ ਤਾਂ ਪਤਾ ਆ, ਲੇਕਿਨ ਨਵੇਂ ਆਉਣ ਵਾਲਿਆਂ ਨੂੰ ਕਿਉਂਕਿ ਇਨਫੋਰਮੇਸ਼ਨ ਦੇਣੀ ਹੁੰਦੀ, ਇਸ ਕਰਕੇ ਬਾਰ-ਬਾਰ ਦੱਸੀਦਾ ਹੈ। ਕਿਆ ਬਾਤ ਹੈ ਜੀ। ਗਰਮੀ ਅੱਜ ਹੈਗੀ ਹੈ ਲੇਕਿਨ ਇੱਥੇ ਇੰਨੀ ਜ਼ਿਆਦਾ ਲੱਗ ਨਹੀਂ ਰਹੀ ਹੈਗੀ, ਗਰਮੀ ਘੱਟ ਆ। ਪਤਾ ਨਹੀਂ ਸਾਨੂੰ ਘੱਟ ਲੱਗ ਰਹੀ ਹੈ। ਸ਼੍ਰੀ ਦਰਬਾਰ ਪੰਜਾ ਸਾਹਿਬ ਦਾ ਖੂਬਸੂਰਤ ਨਜ਼ਾਰਾ, ਪੂਰਾ ਵਿਊ ਤੁਹਾਨੂੰ ਨਜ਼ਰ ਆ ਰਿਹਾ ਆ। ਖੂਬਸੂਰਤ ਬਿਲਡਿੰਗ ਜਿੱਥੇ ਜਿੰਨੇ ਵੀ ਚੜ੍ਹਦੇ ਪੰਜਾਬ ਤੋਂ ਜਾਂ ਦੁਨੀਆ ਦੇ ਵੱਖੋ-ਵੱਖ ਮੁਲਕਾਂ ਦੇ ਵਿੱਚੋਂ ਯਾਤਰੀ ਆਉਂਦੇ ਆ, ਉਹਨਾਂ ਦਾ ਇੱਥੇ ਆਉਣ ਤੋਂ ਬਾਅਦ ਹੀ ਸਮਝ ਲਓ ਉਹਨਾਂ ਦੀ ਜ਼ਿਆਰਤਾਂ ਜਿਹੜੀਆਂ ਮੁਕੰਮਲ ਹੁੰਦੀਆਂ ਆ। ਬਹੁਤ ਸਾਰੇ ਲੋਕ ਕੁਝ ਦੂਰ ਆਉਣ ਤੋਂ ਵੀ ਡਰ ਜਾਂਦੇ ਆ ਵੀ ਇੰਨੀ ਦੂਰ ਕੀ ਕਰਨ ਜਾਣਾ, ਲੇਕਿਨ ਇਹ ਆ ਕਿ ਆਉਣਾ ਚਾਹੀਦਾ। ਮੈਂ ਇਹ ਸਮਝਦਾ ਕਿ ਜਿਹੜਾ ਵੀ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਆਉਂਦਾ ਆ, ਦਰਸ਼ਨ ਦੀਦਾਰੇ ਦੀ ਇੱਕ ਆਪਣੇ ਦਿਲ 'ਚ ਤਮੰਨਾ ਲੈ ਕੇ, ਉਹਨਾਂ ਨੂੰ ਲਹਿੰਦੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰਦੁਆਰੇ ਆ ਉਹ ਸਾਰੇ ਲਾਜ਼ਮੀ ਵਿਜ਼ਿਟ ਕਰਨੇ ਚਾਹੀਦੇ ਆ। ਅਕਸਰ ਲੋਕ ਜਿਹੜੇ ਇੱਥੋਂ ਫਿਰ ਵਾਪਸ ਹੋ ਜਾਂਦੇ, ਲੇਕਿਨ ਅੱਗੇ ਪਿਸ਼ਾਵਰ ਦੀ ਗੱਲ ਕਰੀਏ ਤਾਂ ਉੱਥੇ ਭਾਈ ਬੀਬਾ ਸਿੰਘ ਜੀ ਤੇ ਭਾਈ ਜੋਗਾ ਸਿੰਘ ਜੀ ਉਹਨਾਂ ਦਾ ਜਿਹੜਾ ਦਰਬਾਰ ਆਪਣਾ ਗੁਰਦੁਆਰਾ ਆ, ਉਹ ਵੀ ਵਿਜ਼ਿਟ ਕਰਨਾ ਚਾਹੀਦਾ। ਉਹ ਵੀ ਇੱਕ ਦੇਖਣ ਦੇ ਕਾਬਲ ਆ। ਪਠਾਣਾ ਦਾ ਏਰੀਆ ਆ, ਬਹੁਤ ਸੋਹਣਾ, ਦੇਖਣ ਨੂੰ ਬਹੁਤ ਸੋਹਣਾ। ਇਹ ਬਾਹਰ ਦਾ ਵਿਊ ਆ ਜੀ, ਪੰਜਾ ਸਾਹਿਬ ਦੀ ਮੇਨ ਬਿਲਡਿੰਗ ਜਿਹੜੀ ਬਾਹਰ ਦੀ ਸਾਈਡ ਤੋਂ ਤੁਹਾਨੂੰ ਨਜ਼ਰ ਆ ਰਹੀ ਆ। ਸਰਦਾਰ ਜੋਗਾ ਸਿੰਘ ਹੁਣੀ ਲੱਗੇ ਆਪਣੇ ਬੱਚਿਆਂ ਦੇ ਨਾਲ ਵੀਡੀਓ ਬਣਾਉਣ। ਇਹ ਪਾਰਕਿੰਗ ਆ, ਇੱਥੇ ਗੱਡੀਆਂ ਖੜੀਆਂ ਕਰੀਦੀਆਂ ਆ। ਇਹਦੇ ਨਾਲ ਹੀ ਇੱਕ ਛੋਟਾ ਜਿਹਾ ਨਹਾਉਣ ਲਈ ਤਲਾਬ ਵੀ ਬਣਿਆ ਜਿਹਦੇ ਵਿੱਚ ਅੱਗੇ ਬੱਚੇ ਨਹਾਉਂਦੇ ਸੀਗੇ। ਤੇ ਇਹ ਗੁਰਨੂਰ ਕੌਰ ਜਸਰਾਜ ਜਿਹੜਾ ਉਹ ਬਾਰ-ਬਾਰ ਹੈਂਡਸ਼ੇਕ ਕਰ ਰਿਹਾ ਜੀ ਹਾਫਿਜ਼ ਸਾਹਿਬ ਦੇ ਨਾਲ, ਤੇ ਜੋਗਾ ਸਿੰਘ ਜੀ ਵੀਡੀਓ ਬਣਾ ਰਹੇ ਆ, ਪੂਰੇ ਮਜ਼ੇ ਲੈ ਰਹੇ ਆ ਜੀ। ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਜੀ ਉਹ ਬਾਜ਼ਾਰ ਜਿੱਥੇ ਬਾਬਾ ਵਲੀ ਕੰਧਾਰੀ ਵਾਲੀ ਸਾਈਡ ਨੂੰ ਜਿਹੜਾ ਆਪਣਾ ਪਹਾੜ ਵੱਲ ਨੂੰ ਲੋਕ ਜਾਂਦੇ ਆ, ਉੱਥੇ ਪਹਾੜ ਤੇ ਚੜ੍ਹਦੇ ਆ ਜੀ। ਇਹ ਹੈ ਜੀ ਚਿੱਲਾ ਗਾਹ ਸ਼ਰੀਫ, ਜਿੱਥੇ ਚਿੱਲਾ ਕੀਤਾ ਸੀਗਾ ਬੈਠਕ ਸ਼ਰੀਫ ਪਹਾੜੀ ਬਾਬਾ ਵਲੀ ਕੰਧਾਰੀ। ਇਹ ਜੀ ਤਾਰਫ ਲਿਖਿਆ ਹੈ ਚਿੱਲਾ ਗਾਹ ਸ਼ਰੀਫ ਦਾ, ਹਜ਼ਰਤ ਸਕੀ ਜ਼ਿੰਦਾ ਪੀਰ ਬਾਬਾ ਵਲੀ ਕੰਧਾਰੀ। ਤੇ ਇਹ ਸਾਰਾ ਕੁਝ ਜਿਹੜਾ ਡਾਟਾ ਹੈ ਜੀ ਉਹ ਸਾਰਾ ਇੱਥੇ ਲਿਖਿਆ ਹੈ ਜੀ। ਇਹ ਜੀ ਪਾਕਿਸਤਾਨ ਦਾ ਸਭ ਤੋਂ ਜ਼ਿਆਦਾ ਖੂਬਸੂਰਤ ਸ਼ਹਿਰ ਇਸਲਾਮਾਬਾਦ, ਦਾਰੁਲ ਖੁਲਾਫਾ ਵੀ ਹੈ ਜੀ। ਤੇ ਇੱਥੇ ਅਸੀਂ ਹੁਣ ਪਹੁੰਚ ਚੁੱਕੇ ਹਾਂ। ਫੈਸਲ ਮਸਜਿਦ ਵੀ ਦਿਖਾਵਾਂਗੇ ਜੀ। ਮੇਰੇ ਤਾਇਆ ਜੀ ਦੇ ਬੇਟੇ ਦਾ ਇੱਥੇ ਆਫਿਸ ਆ, ਉੱਥੇ ਥੋੜੀ ਜਿਹੀ ਮੁਲਾਕਾਤ ਉਹਨਾਂ ਨਾਲ ਕਰਨੀ ਆ। ਉਸ ਤੋਂ ਬਾਅਦ ਅਸੀਂ ਤੁਹਾਨੂੰ ਫੈਸਲ ਮਸਜਿਦ ਲੈ ਕੇ ਜਾਵਾਂਗੇ ਜੀ। ਤੇ ਪਾਕਿਸਤਾਨ ਦੇ ਸ਼ਹਿਰ ਦੀ ਖੂਬਸੂਰਤੀ ਵੀ ਦੇਖੋ, ਕਿੱਡਾ ਪਿਆਰਾ ਸ਼ਹਿਰ ਆ ਜੀ ਇਹ। ਇਸਲਾਮਾਬਾਦ ਪਹੁੰਚੇ ਜੀ ਤੇ ਮੇਰੇ ਤਾਇਆ ਜੀ ਦੇ ਬੇਟੇ ਆ ਜੁਆਇੰਟ ਡਾਇਰੈਕਟਰ ਐਜੂਕੇਸ਼ਨ, ਤੇ ਤਾਰ ਭਾਈ ਤਾਜ ਇਹਨਾਂ ਦਾ ਪੂਰਾ ਨਾਮ ਆ ਜੀ। ਇਹਨਾਂ ਦੇ ਕੋਲ ਇਹਨਾਂ ਦੇ ਦਫ਼ਤਰ ਆਏ ਇਸਲਾਮਾਬਾਦ ਦੇ ਵਿੱਚ। ਤੇ
ਜੋਗਾ ਸਿੰਘ ਚਹਿਲ ਹੋਣੀ ਵੀ ਸਾਡੇ ਨਾਲ ਆ। ਇਹਨਾਂ ਨੂੰ ਮੈਂ ਕਿਹਾ ਸੀ ਕਿ ਚਲੋ ਅਸੀਂ ਹੁਣ ਬਹਾਨੇ ਨਾਲ ਆ ਹੀ ਗਏ ਇਸਲਾਮਾਬਾਦ, ਆਉਣਾ ਕੋਈ ਏਡਾ ਸੌਖਾ ਨਹੀਂ ਹੈਗਾ, ਤੇ ਇਹਨਾਂ ਨੂੰ ਵੀ ਮਿਲਾ ਲਈਏ, ਨਾਲੇ ਮੈਂ ਮਿਲ ਲੂੰਗਾ। ਤੇ ਇਹ ਜੀ ਇਹਨਾਂ ਦਾ ਦਫ਼ਤਰ, ਇਹ ਮੇਰੇ ਵੱਡੇ ਭਾਈ ਬੈਠੇ ਆ ਤਾਹਰ ਤਾਜ ਸਾਹਿਬ, ਤੇ ਇਹਨਾਂ ਨਾਲ ਵੀ ਅੱਜ ਸਬੱਬੀ ਮੁਲਾਕਾਤ ਹੋ ਗਈ ਹੈ ਜੀ। ਇਹ ਵੀ ਇੰਡੀਆ ਜਾ ਕੇ ਆਏ ਆ ਜੀ, ਇਹਨਾਂ ਦਾ ਵੀ ਇੰਡੀਆ ਦਾ ਚੱਕਰ ਲੱਗਾ, ਲੇਕਿਨ ਆਫੀਸ਼ੀਅਲ ਟੂਰ ਸੀਗਾ, ਖੁੱਲੇ ਵੀਜ਼ੇ ਤੇ ਨਹੀਂ ਸੀ ਗਏ ਹੈਗੇ। ਕਿਸ ਤਰ੍ਹਾਂ ਲੱਗਾ ਭਾਈਆਂ ਤੁਹਾਨੂੰ ਸਰਦਾਰ ਸਾਹਿਬ ਨੂੰ ਮਿਲ ਕੇ? ਬਹੁਤ ਅੱਛਾ ਜੀ, ਬਹੁਤ ਪਿਆਰੇ ਆ, ਬੜੀਆਂ ਗੱਲਾਂ ਹੋਈਆਂ ਇਹਨਾਂ ਨਾਲ, ਬਹੁਤ ਖੁਸ਼ੀ ਹੋਈ ਮਿਲ ਕੇ। ਪਾਕਿਸਤਾਨ 'ਚ ਜਿਹੜਾ ਵੀ ਸਰਦਾਰ ਆਉਂਦਾ ਜੀ ਉਹਨੂੰ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਤੇ ਅਪਨਾਈਅਤ ਮਿਲਦੀ ਆ, ਜਿਹਦੇ ਨਾਲ ਇਹ ਆ ਕਿ ਦੂਸਰੇ ਵੀ ਆਉਣ ਦੀ ਫਿਰ ਕੋਸ਼ਿਸ਼ ਕਰਦੇ ਵੀ ਇਹ ਚੀਜ਼ਾਂ ਅਸੀਂ ਵੀ ਜਾ ਕੇ ਉੱਥੇ ਵਸੂਲ ਕਰੀਏ। ਇਹ ਹੈ ਜੀ ਸਾਡੀ ਅੱਜ ਦੀ ਇਹਨਾਂ ਨਾਲ ਮੁਲਾਕਾਤ। ਸਾਡੇ ਨਾਲ ਜੁੜੇ ਰਹੋ, ਬਾਕੀ ਵੀ ਤੁਹਾਨੂੰ ਵਲੌਗ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਤੁਹਾਨੂੰ ਦਿਖਾਵਾਂਗੇ। ਇਹ ਦੇਖੋ ਜੀ ਵਿਊ ਫੈਸਲ ਮਸਜਿਦ ਦਾ। ਇਹ ਫੈਸਲ ਮਸਜਿਦ ਜਿਹੜੀ ਹੈ ਜੀ ਸ਼ਾਹ ਫੈਸਲ ਦੇ ਨਾਂ ਤੇ ਬਣੀ ਆ। ਸੌਦੀ ਹੁਕਮਰਾਨ ਸੌਦੀ ਬਾਦਸ਼ਾਹ ਜਿਹੜਾ ਨਾ ਸ਼ਾਹ ਫੈਸਲ, ਹਾਂਜੀ, ਉਹ ਉਹਨਾਂ ਦੇ ਇਹ ਨਾਂ ਤੇ ਬਣੀ ਆ। ਸਾਰਾ ਸਮਝ ਲਓ ਖਰਚਾ ਪਾਣੀ ਜਿਹੜਾ ਨਾ, ਠੀਕ ਹੈ, ਇਹ ਉਹਨਾਂ ਦੀ ਤਰਫੋਂ ਸੀਗਾ, ਸਾਊਦੀ ਅਰਬ ਦੀ ਤਰਫੋਂ ਬਣੀ ਸੀ ਇਹ ਮਸਜਿਦ। ਠੀਕ, ਇਹਨੂੰ ਪਿੱਲਰ ਕੋਈ ਨਹੀਂ, ਠੀਕ, ਇੱਕ ਗੁੰਬਦ ਜਿਹੀ ਦੀ ਸ਼ਕਲ 'ਚ ਆ, ਹਾਂਜੀ, ਤੇ ਇਹਨੂੰ ਆ ਦੇਖੋ 4 ਮੀਨਾਰ ਆ, 4 ਦਿਨ, ਇਹਨੂੰ ਕੋਈ ਦਰਮਿਆਨ 'ਚ ਪਿੱਲਰ ਨਹੀਂ ਹੈਗਾ, ਠੀਕ ਆ, ਬਿਲਕੁਲ ਪਿੱਲਰਾਂ ਤੋਂ ਬਗੈਰ। ਇਹਦੀ ਸਭ ਤੋਂ ਜਿਹੜੀ ਨੁਮਾਇਆਂ ਖਸੂਸੀਅਤ ਉਹ ਇਹੀ ਹੈ। ਹਾਂਜੀ। ਪਬਲਿਕ ਇੱਥੇ ਆਈ ਹੈ ਜੀ। ਫੈਸਲ ਮਸਜਿਦ ਦਾ ਰੂਹ ਪਰਵਰ ਨਜ਼ਾਰਾ, ਖੂਬਸੂਰਤੀ ਜਿਹੜੀ ਆ ਚਾਰ ਚਫੇਰੇ ਦੇਖਣ ਨੂੰ ਮਿਲ ਰਹੀ ਆ। ਦਰਖਤ ਬਹੁਤ ਸੋਹਣੇ ਲੱਗੇ ਹੋਏ ਆ। ਸਰਦਾਰ ਸਾਹਿਬ ਬਹੁਤ ਖੁਸ਼ ਹੋਏ। ਬਹੁਤ ਸਾਰੇ ਸਰਦਾਰ ਜਿਹੜੇ ਉਹ ਸਿਰਫ ਗੁਰਦੁਆਰਿਆਂ ਤੱਕ ਰਹਿੰਦੇ ਆ, ਲੇਕਿਨ ਮੈਂ ਖੁੱਲ੍ਹਾ ਸੱਦਾ ਦਿੰਦਾ ਆ ਸਾਡੇ ਪਾਕਿਸਤਾਨ 'ਚ ਜਿਹੜੀ ਇਸ ਤਰ੍ਹਾਂ ਦੀ ਖੂਬਸੂਰਤੀ ਉਹਨੂੰ ਵੀ ਜ਼ਰੂਰ ਉਹ ਦੇਖਣ, ਜਿਨ੍ਹਾਂ ਵਿੱਚ ਫੈਸਲ ਮਸਜਿਦ ਇੱਕ ਮੂੰਹ ਬੋਲਦਾ ਸਬੂਤ ਆ ਖੂਬਸੂਰਤੀ ਦਾ। ਇਬਾਦਤ ਦੇ ਨਾਲ ਨਾਲ ਇੱਥੇ ਲੋਕ ਜਿਹੜੇ ਆ ਸੈਰ ਕਰਨ ਵੀ ਆਉਂਦੇ, ਇੱਕ ਤਫਰੀਹਗਾਹ ਦੇ ਤੌਰ ਤੇ ਵੀ ਇਹਨੂੰ ਲਿਆ ਜਾਂਦਾ ਆ। ਇਹ ਦੇਖੋ ਜੀ, ਹੁਣ ਗੁਰਨੂਰ ਕੌਰ ਦੇ ਨਾਲ ਇਸਲਾਮਾਬਾਦ ਦੀਆਂ ਬੱਚੀਆਂ ਖੜ ਖੜ ਕੇ ਤਸਵੀਰਾਂ ਖਿਚਾ ਰਹੀਆਂ। ਤੇ ਇਹ ਆ ਜੀ ਫੈਸਲ ਮਸਜਿਦ, ਇੱਕ ਖੂਬਸੂਰਤ ਵਿਊ ਪਹਾੜੀਆਂ ਦੇ ਵਿੱਚ। ਦੂਰੋਂ ਜਦੋਂ ਤੁਸੀਂ ਆਨੇ ਆ ਗੱਡੀ ਤੇ ਤੁਹਾਨੂੰ ਪੈਂਦੀ ਸੱਟੇ ਤੇ ਨਜ਼ਰ ਪੈਂਦੀ ਹੈ ਜੀ। ਸਰਦਾਰ ਸਾਹਿਬ ਆਏ ਆ ਜੀ ਫੈਸਲ ਮਸਜਿਦ ਵੇਖਣ, ਨਾਲ ਜਵਾਕ ਵੀ ਆ, ਤੇ ਇਹਨਾਂ ਨੂੰ ਅੱਜ ਫੈਸਲ ਮਸਜਿਦ ਦਿਖਾਣੀ ਸੀਗਾ। ਗੁਰਦੁਆਰੇ ਵੀ ਦੇਖ ਲਏ, ਚਲੋ ਇਹ ਵੀ ਇੱਕ ਦੇਖਣ ਵਾਲੀ ਚੀਜ਼ ਆ, ਇੱਕ ਬੜਾ ਹੀ ਸ਼ਾਨਦਾਰ ਸ਼ਾਹਕਾਰ ਹੈ, ਤੁਹਾਨੂੰ ਦਿਖਾਣੇ ਆ ਜੀ। ਇਹ ਵੇਖੋ ਜੀ ਫੈਸਲ ਮਸਜਿਦ, ਤੁਹਾਨੂੰ ਜ਼ਰਾ ਸੂਰਜ ਪੈ ਰਿਹਾ ਆ, ਇਸ ਕਰਕੇ ਵਿਊ ਥੋੜਾ ਜਿਹਾ ਨਾ ਸਹੀ ਨਹੀਂ ਆ ਰਿਹਾ। ਉਧਰ ਨੂੰ ਜਾ ਕੇ ਵੀ ਦਿਖਾਣੇ ਆ ਜੀ। ਕਿੱਦਾਂ ਗੁਰਨੂਰ, ਕੈਸਾ ਲੱਗ ਰਿਹਾ ਆਪਣਾ ਜਸਰਾਜ? ਉਹ ਬੋਲ ਵੀ ਪਿਆ ਕਰ, ਦੱਸ ਤੂੰ, ਤੈਨੂੰ ਕਿਹੋ ਜਿਹਾ ਲੱਗਾ? ਵਧੀਆ ਵਧੀਆ ਸੋਹਣਾ ਲੱਗਦਾ। ਅੱਛਾ ਗੱਲ ਸੁਣ, ਜਿਸ ਤਰ੍ਹਾਂ ਆਪਣਾ ਗੁਰਨੂਰ, ਹਾਂਜੀ, ਜਿਹੜਾ ਤੁਸੀਂ ਗੱਲ ਕਰਦੇ ਸੀਗੇ ਪਿਆ ਜਿਹੜੇ ਪੱਤਿਆਂ ਚੋਂ ਕੀ ਨਿਕਲਦਾ ਜਿਹਦੇ ਨਾਲ? ਹਾਂਜੀ, ਸੋ ਜਿਹੜਾ ਵਾਟਰ ਵੇਪਰ ਹੁੰਦਾ ਹੈ ਨਾ, ਉਹ ਪਾਣੀ ਹੁੰਦਾ ਪਰ ਗੈਸ ਫਾਰਮ ਦੇ ਵਿੱਚ ਹੁੰਦਾ ਆ। ਤੇ ਹੈ ਨਾ, ਇਹ ਪੱਤਿਆਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਨਿਕਲਦਾ ਹੁੰਦਾ, ਤੇ ਉਹ ਸਿਸਟਮ ਨੂੰ ਟ੍ਰਾਂਸਪੀਰੇਸ਼ਨ ਕਹਿੰਦੇ ਆ। ਜਿੱਥੇ ਵੀ ਜ਼ਿਆਦਾ ਦਰਖਤ ਹੋਣ ਉਹਦੇ ਕਰਕੇ ਜ਼ਿਆਦਾ ਮੀਂਹ ਪੈਂਦਾ। ਹਾਂ, ਬਾਰਿਸ਼ ਇਸ ਕਰਕੇ ਜ਼ਿਆਦਾ ਆਉਂਦੀ ਆ। ਉੱਥੇ ਤਾਂ ਇੰਡੀਆ ਦੇ ਵਿੱਚ ਤਾਂ ਸਾਰੇ ਉਹ ਦਰਖਤ ਵੱਢੀ ਜਾਂਦੇ ਆ, ਉੱਥੇ ਤਾਂ ਵੈਸੇ ਉਹਦੇ ਕਰਕੇ ਮੀਂਹ ਨਹੀਂ ਪੈਂਦਾ। ਇੱਥੇ ਵੀ ਵੱਢੀ ਜਾਂਦੇ, ਇੱਥੇ ਵੀ ਨਹੀਂ ਰੱਖਦੇ ਹੈਗੇ। ਤੁਹਾਨੂੰ ਤਾਂ ਸਾਰੇ ਬਸ ਉਹ ਜਿਹੜੀਆਂ ਜ਼ਰੂਰਤਾਂ ਨਾ ਇਨਸਾਨਾਂ ਦੀਆਂ, ਹਾਂਜੀ, ਉਹ ਪੂਰੀਆਂ ਕਰਨ ਲਈ ਫਿਰ ਦਰਖਤਾਂ ਦਾ ਰਾਹ ਲੈਂਦੇ ਆ। ਦਰਖਤਾਂ ਦੀ ਕਟਾਈ ਇੰਨੀ ਬਚ ਲਈ ਜਾਂਦੀ ਬਸ। ਹਾਂਜੀ, ਆਹ ਦੇਖੋ ਜੀ ਕਿੰਨਾ ਜੁਮੇ ਦਾ ਦਿਨ ਆ, ਕਾਫੀ ਪਬਲਿਕ ਜਿਹੜੀ ਇੱਥੇ ਆਈ ਆ।